ਕਿੱਦਾਂ ਲੱਗ ਰਿਹਾ ਤੁਸੀਂ ਇੱਥੇ ਆਏ ਤੇ ਕੈਸਾ ਮਾਹੌਲ ਹੈ ਤੇ ਕੀ ਕਰਨ ਆਏ ਹੋ ਵੈਸੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੰਡੀਆ ਤੋਂ ਗੁਰਦੁਆਰਾ ਪੰਜਾ ਸਾਹਿਬ ਦੇ ਸਾਰੇ ਗੁਰੂਆਂ ਦੇ ਦਰਸ਼ਨ ਕਰਨ ਆਏ ਹਾਂ। ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ। ਬਸ ਕੁਝ ਤਰੁੱਟੀਆਂ ਰਹਿ ਗਈਆਂ ਸੀਗੀਆਂ ਜਿਹੜੀਆਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਜਦੋਂ ਸੰਗਤ ਅੱਗੇ ਤੋਂ ਆਵੇ ਤੇ ਉਹ ਤਰੁੱਟੀਆਂ ਨਾ ਹੋਣ। ਪਹਿਲੀ ਤਰੁੱਟੀ ਵਾਹਗਾ ਬਾਰਡਰ ਤੋਂ ਜਦੋਂ ਸੰਗਤ ਆਈ ਉਸ ਟਾਈਮ ਉਹਨਾਂ ਦਾ ਰਵੱਈਆ ਠੀਕ ਨਹੀਂ ਸੀ, ਕਿਉਂਕਿ ਇੱਕ ਇੱਕ ਡੱਬਾ ਲਾਇਆ ਜਾਵੇ ਉਸ ਨੂੰ ਅੱਗੇ ਲਿਆਂਦਾ ਜਾਂਦਾ ਤੇ ਜੇ ਮਤਲਬ ਰਸ਼ ਪੈ ਜਾਂਦਾ ਸੰਗਤ ਨੂੰ ਨਹੀਂ ਪਤਾ ਹੁੰਦਾ ਕਈ ਗੱਲਾਂ ਦਾ ਤੇ ਉਹ ਅੱਗੇ ਤੋਂ ਨਾ ਹੋਵੇ। ਇੱਥੇ ਆ ਕੇ ਜਦੋਂ ਅਸੀਂ ਆਪਣੇ ਰਾਤ ਨੂੰ ਪਹੁੰਚੇ ਹਾਂ, ਪ੍ਰਸ਼ਾਸਨ ਵੱਲੋਂ ਜਾਂ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵਧੀਆ ਇੰਤਜ਼ਾਮ ਨਹੀਂ ਸੀ, ਕਿਉਂਕਿ ਜਦੋਂ ਵਾਹਗਾ ਬਾਰਡਰ ਤੋਂ ਗੱਡੀ ਚੱਲੀ ਆ ਰਸਤੇ ਤੱਕ ਨਾ ਕੋਈ ਪਾਣੀ ਨਾ ਕੋਈ ਚਾਹ ਦਾ ਇੰਤਜ਼ਾਮ, ਕਿਉਂਕਿ ਸੰਗਤ ਬਹੁਤ ਹੈਰਾਨ ਹੋਈ ਆ। ਇੱਥੇ ਆ ਕੇ ਵੀ ਰਾਤ ਨੂੰ ਜਦੋਂ ਆਇਆ ਸੰਗਤ ਟੈਂਟ ਨੇ ਜਿਨ੍ਹਾਂ 'ਚ ਮੀਂਹ ਰਾਤ ਨੂੰ ਆਇਆ ਤੇ ਟੈਂਟਾਂ ਦੇ ਵਿੱਚ ਸੰਗਤ ਸਾਰੀ ਭਿੱਜ ਗਈ, ਤਾਂ ਕਿ ਸੰਗਤ ਨੂੰ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਜਿੰਨੀ ਕੁ ਸੰਗਤ ਪ੍ਰਸ਼ਾਸਨ ਸੰਭਾਲ ਸਕੇ, ਉਸ ਤੋਂ ਵੱਧ ਵੀਜ਼ਾ ਦੇਣ ਦੀ ਲੋੜ ਨਹੀਂ ਅੱਗੇ। ਤੇ ਦੂਜਾ ਤੁਸੀਂ ਇੱਥੇ ਆਏ ਹੋ ਤੇ ਇੱਥੇ ਹਾਜ਼ਰੀ ਵੀ ਦਿੱਤੀ ਹੈ ਤੁਸੀਂ ਪੰਜਾ ਸਾਹਿਬ ਤੇ, ਕੈਸਾ ਲੱਗਿਆ ਇੱਥੇ ਜ਼ਿਆਰਤ ਕਰਕੇ ਤੁਹਾਨੂੰ ਇੱਥੇ ਦਰਸ਼ਨ ਕਰਕੇ? ਨਹੀਂ, ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ। ਅਸੀਂ ਆਪਣੇ ਵਡਭਾਗੀ ਸਮਝਦੇ ਹਾਂ ਬਈ ਅਸੀਂ ਉਸ ਜਗ੍ਹਾ ਤੇ ਆਏ ਹਾਂ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਪ੍ਰਚਾਰ ਕੀਤਾ ਔਰ ਸਾਰਿਆਂ ਨੂੰ ਮਨੁੱਖਤਾ ਵਾਸਤੇ ਇੱਕ ਦਿਸ਼ਾ ਦਿੱਤੀ ਕਿ ਹੰਕਾਰ ਬਹੁਤਾ ਨਹੀਂ ਕਰਨਾ ਚਾਹੀਦਾ। ਜੇ ਹੰਕਾਰ ਕਰੋਗੇ ਤਾਂ ਤੁਸੀਂ ਅੱਗੇ ਨਹੀਂ ਵਧ ਸਕੋਗੇ। ਜਿਸ ਤਰ੍ਹਾਂ ਵਲੀ ਕੰਧਾਰੀ ਨੇ ਉਹਨਾਂ ਨੂੰ ਪਾਣੀ ਪੀਣ ਵਾਸਤੇ ਬਰਦਾਨੇ ਨੇ ਬੇਨਤੀ ਕੀਤੀ ਤੇ ਜਦੋਂ ਵਲੀ ਕੰਧਾਰੀ ਜੀ ਨੇ ਉੱਥੋਂ ਪੱਥਰ ਸੁੱਟਿਆ ਤੇ ਉਹ ਪੰਜਾ ਸਾਹਿਬ ਨਾਲ ਰੋਕਿਆ ਤੇ ਜਿੱਥੇ ਅੱਜ ਝਰਨਾ ਚੱਲ ਰਿਹਾ ਸੰਗਤ ਇਹ ਦੇਖ ਕੇ ਬਹੁਤ ਖੁਸ਼ ਹੋ ਰਹੀ ਹੈ। ਕਿੱਦਾਂ ਲੱਗ ਰਿਹਾ ਜੀ ਇੱਥੇ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਲੱਗਦਾ ਬਹੁਤ ਵਧੀਆ ਰਿਹਾ। ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਬੜਾ ਵਧੀਆ ਲੱਗਿਆ। ਲੇਕਿਨ ਜਿਵੇਂ ਪਹਿਲਾਂ ਵੀ ਇੱਕ ਮੇਰਾ ਵੀਰ ਸਿੰਘ ਸਾਹਿਬ ਦੱਸ ਕੇ ਗਏ ਵੀ ਕੁਝ ਸਾਨੂੰ ਸਮੱਸਿਆ ਆਈਆਂ, ਕਿਉਂਕਿ ਇਹੋ ਜਿਹੀ ਸਮੱਸਿਆ ਸਾਨੂੰ ਅੱਗੇ ਕਦੇ ਵੀ ਨਹੀਂ ਆਈਆਂ। ਮੈਂ 6ਵੀਂ ਵਾਰੀ ਮਹਾਰਾਜ ਦੀ ਕਿਰਪਾ ਨਾਲ ਦਰਸ਼ਨ ਕਰਨ ਆਇਆ ਤੇ 5 ਵਾਰੀ ਤਾਂ ਬਿਲਕੁਲ ਸਾਨੂੰ ਕੋਈ ਦਿੱਕਤ ਨਹੀਂ ਆਈ। ਐਤਕੀ ਸਾਨੂੰ ਕਮਰੇ 'ਚ ਵੀ ਦਿੱਕਤ ਆਈ ਹੈ ਤੇ ਬਾਗੇ ਬਾਰਡਰ ਤੇ ਔਰ ਅਟਾਰੀ ਬਾਰਡਰ ਤੇ ਸਾਨੂੰ ਇਮੀਗ੍ਰੇਸ਼ਨ ਦੀ ਵੀ ਬਹੁਤ ਤਕਲੀਫ ਹੋਈ ਹੈ। ਤੇ ਬਾਕੀ ਜਿਹੜਾ ਰਾਹ ਦੇ ਵਿੱਚ ਇਹਨਾਂ ਚਾਹ ਪਾਣੀ ਉਹ ਤਾਂ ਪਹਿਲਾਂ ਵੀ ਨਹੀਂ ਹੁੰਦਾ, ਜਦੋਂ ਐਤਕੀ ਵੀ ਨਹੀਂ ਸੀਗਾ। ਇਸ ਕਰਕੇ ਸਾਨੂੰ ਜਿਹੜੇ ਸਮੱਸਿਆ ਹੋਈਆਂ ਉਹ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਸਮੱਸਿਆ ਨੂੰ ਅੱਗੇ ਵਾਸਤੇ ਸੰਗਤ ਨੂੰ ਇਹ ਸਮੱਸਿਆ ਨਾ ਆਉਣ ਤੇ ਇਹਨਾਂ ਦਾ ਹੱਲ ਕਰਨਾ ਚਾਹੀਦਾ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਲੱਖ ਲੱਖ ਵਧਾਈਆਂ ਖਾਲਸੇ ਦੇ ਜਨਮ ਦਿਨ ਦੀਆਂ, ਉਸ ਤੋਂ ਬਾਅਦ 500 ਸਾਲਾ ਦਿਨ ਦੀਆਂ ਲੱਖ ਲੱਖ ਵਧਾਈਆਂ। ਹਾਂਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਜੀ ਇੰਡੀਆ ਤੋਂ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ। ਹਾਂਜੀ, ਪਾਕਿਸਤਾਨੀ ਪੰਜਾਬ ਕੈਸਾ ਲੱਗਿਆ? ਬਹੁਤ ਵਧੀਆ ਲੱਗਾ ਜੀ। ਜਦੋਂ ਵਾਹਗਾ ਬਾਰਡਰ ਤੋਂ ਸ਼ੁਰੂ ਹੋਇਆ ਇੱਥੋਂ ਤੱਕ ਆਉਂਦਿਆਂ ਬਹੁਤ ਹੀ ਪ੍ਰਬੰਧ ਵਧੀਆ ਸੀ। ਪੁਲਿਸ ਦਾ, ਸਰਕਾਰ ਦਾ ਪ੍ਰਬੰਧ ਬਹੁਤ ਵਧੀਆ ਸੀ। ਅਸੀਂ ਹੋਰ ਬੇਨਤੀ ਕਰਦੇ ਹਾਂ ਕਿ ਜਿਹੜਾ ਇਮਰਾਨ ਖਾਨ ਜੀ ਨੇ ਤੇ ਸਾਡੇ ਸਿੱਧੂ ਸਾਹਿਬ ਨੇ ਸਮਝੌਤਾ ਕੀਤਾ ਕਰਤਾਰਪੁਰ ਲਾਂਘੇ ਦਾ, ਸਾਡਾ ਜਿਹੜਾ ਸ਼ਹਿਰ ਹੈ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਦੇ ਬਿਲਕੁਲ ਲਾਗੇ ਲੱਗਦਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ। ਤੇ ਬਹੁਤ ਚੰਗਾ ਲੱਗਾ ਜੀ, ਪਹਿਲੀ ਵਾਰ ਆਏ ਹਾਂ। ਇਹੋ ਜਿਹਾ ਨਜ਼ਾਰਾ ਹੋਰ ਕਿਤੇ ਨਹੀਂ। ਮੈਂ ਹੁਣੇ ਪੁੱਛਦਾ ਹਾਂ ਕਿ ਇੱਥੇ ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਮੁਸਲਮਾਨ ਹੈ, ਸਭ ਇਕੱਠੇ ਬੈਠ ਕੇ ਰੋਟੀ ਛਕਦੇ ਆ। ਕਿਸੇ ਤਰ੍ਹਾਂ ਦਾ ਕੋਈ ਇੱਥੇ ਉਹੋ ਜਿਹੀ ਗੱਲ ਨਹੀਂ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਸਾਨੂੰ ਇੱਥੇ ਆ ਕੇ ਬਹੁਤ ਵਧੀਆ ਮਾਣ ਲੱਗਿਆ ਜੀ। ਕੋਈ ਕਿਸੇ ਚੀਜ਼ ਦੀ ਸਾਨੂੰ ਕੋਈ ਦਿੱਕਤ ਨਹੀਂ ਆਈ ਜੀ। ਵਾਹਗਾ ਬਾਰਡਰ ਤੋਂ ਲੈ ਕੇ ਇੱਥੇ ਤੱਕ ਕੋਈ ਸਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਈ। ਬੜਾ ਪਿਆਰ ਮਿਲਿਆ ਜੀ ਸਾਨੂੰ ਇਸ ਜਗ੍ਹਾ 'ਤੇ ਆ ਕੇ। ਮੈਂ ਤਾਂ ਇਹੋ ਕਹਿਣਾ ਚਾਹੁੰਦਾ ਜੀ, ਸਾਨੂੰ ਹਮੇਸ਼ਾ ਸਾਨੂੰ ਹਰ ਸਾਲ ਇੱਥੇ ਬੁਲਾਉਣ ਤੇ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦਾ ਸਾਨੂੰ ਪਿਆਰ ਮਿਲੇ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਤੇ ਸਾਨੂੰ ਇੱਥੇ ਆ ਕੇ ਤੁਹਾਡਾ ਜਿਹੜਾ ਸਾਨੂੰ ਪਿਆਰ ਮਿਲਿਆ, ਬਸ ਥੋੜੀ ਜਿਹੀ ਕਮਰਿਆਂ ਦੀ ਪ੍ਰੋਬਲਮ ਆਈ ਹੈ, ਦਿੱਕਤ ਆਈ ਹੈ। ਬਾਕੀ ਤੁਹਾਡੇ ਵੱਲੋਂ ਕੋਈ ਪਿਆਰ ਦੀ ਘਾਟ ਨਹੀਂ ਰਹੀ। ਸਾਨੂੰ ਖਾਣ ਪੀਣ ਦੀ ਵੀ ਬਹੁਤ ਕਮੀ ਵਧੀਆ ਰਹੀ ਸਾਨੂੰ, ਇਹ ਜੀ ਕੋਈ ਗੱਲ ਹੈ ਨਹੀਂ। ਹਰ ਇੱਕ ਚੀਜ਼ ਸਾਨੂੰ ਮਿਲੀ ਇੱਥੇ ਜੀ। ਪਰ ਜਿਹੜੇ ਸੰਗਤਾਂ ਦਾ ਸਾਨੂੰ ਪਿਆਰ ਮਿਲਿਆ, ਗੁਰੂ ਨਾਨਕ ਦਾ, ਸਾਨੂੰ ਗੁਰੂ ਨਾਨਕ ਦੇਵ ਜੀ ਦਾ ਅਸੀਂ ਬੜੀ ਤਾਂਘ ਸੀ ਸਾਨੂੰ ਕਿੰਨੇ ਚਿਰ ਤੋਂ ਬਾਅਦ ਵੀ ਸਾਡੀ ਤਾਂਘ ਸਾਡੀ ਮਾਲਕ ਨੇ ਪੂਰੀ ਕਰਤੀ ਹੈ। ਪਰ ਤੁਹਾਡੇ ਵੱਲੋਂ ਸਾਡੀ ਕੋਈ ਸਾਨੂੰ ਕਮੀ ਨਹੀਂ ਆਈ। ਬਹੁਤ ਕਮੀਆਂ ਤੁਹਾਨੂੰ ਸੱਚੇ ਪਾਤਸ਼ਾਹ ਸਾਨੂੰ ਦਿੱਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਰਜਿੰਦਰ ਕੌਰ ਇਸਤਰੀ ਸਤਸੰਗ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਬਠਿੰਡਾ ਦੀ ਮੁੱਖ ਸੇਵਾਦਾਰ ਵਜੋਂ ਸੇਵਕਾ ਹਾਂ। ਮੈਂ ਇੱਥੇ ਆ ਕੇ ਦਰਸ਼ਨ ਕਰਕੇ ਬਹੁਤ ਹੀ ਅਤੀ ਪ੍ਰਸੰਨ ਹੋਈ ਹਾਂ। ਇੱਥੋਂ ਦੇ ਲੋਕਾਂ ਦਾ ਪਿਆਰ ਦੇਖ ਕੇ ਮਨ ਨੂੰ ਇੰਨੀ ਖੁਸ਼ੀ ਹੁੰਦੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਸਭ ਨੂੰ, ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਅਸੀਸਾਂ ਦੇ, ਰੋਗਤਾ, ਤੰਦਰੁਸਤੀ ਅਤੇ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬੁੱਧੀ ਬਖਸ਼ੇ ਸੱਚੇ ਪਾਤਸ਼ਾਹ। ਮਨ ਗੁਰੂ ਚਰਨਾਂ ਨਾਲ ਜੁੜ ਕੇ ਬਹੁਤ ਆਨੰਦ ਆਉਂਦਾ ਹੈ। ਬਾਕੀ ਸਫ਼ਰ ਵਿੱਚ ਥੋੜੀ ਬਹੁਤੀ ਘਾਟ ਜ਼ਰੂਰ ਰਹਿ ਜਾਂਦੀ ਹੈ। ਸਾਨੂੰ ਜਦੋਂ ਆਏ ਸੀ ਉੱਥੇ ਕਿਹਾ ਸੀ ਤੁਹਾਨੂੰ ਕਮਰੇ ਅਲਾਟ ਕੀਤੇ ਹਨ, ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਸਾਨੂੰ ਟੈਂਟ ਮਿਲੇ ਹੈ। ਰਾਤ ਨੂੰ ਬਰਸਾਤ ਹੋਈ ਹੈ, ਮੀਂਹ ਦੇ ਵਿੱਚ ਅਸੀਂ ਸਮਾਨ ਲੈ ਕੇ ਇੱਧਰ ਉੱਧਰ ਭੱਜੇ ਆ, ਉਹ ਸਾਨੂੰ ਦਿੱਕਤ ਆਈ ਹੈ ਲੇਡੀਜ਼ ਨੂੰ ਖਾਸ ਕਰਕੇ, ਕਿਉਂਕਿ ਲੇਡੀਜ਼ ਜ਼ਿਆਦਾ ਬੋਝ ਨਹੀਂ ਚੁੱਕ ਸਕਦੀਆਂ। ਤਕਰੀਬਨ 60 ਸਾਲ ਤੋਂ ਉੱਪਰ ਦੀਆਂ ਲੇਡੀਜ਼ ਹੀ ਹੁੰਦੀਆਂ ਹਨ, ਇਸ ਲਈ ਸਾਨੂੰ ਬਹੁਤ ਥਕਾਵਟ ਮਹਿਸੂਸ ਹੋਈ। ਪਰ ਇੱਥੇ ਹਰ ਕਿਸਮ ਦਾ ਪ੍ਰਬੰਧ ਸੀ, ਦਵਾਈ ਵੀ ਸਾਨੂੰ ਮਿਲੀ ਹੈ। ਅਸੀਂ ਉਹ ਦਵਾਈ ਲੈ ਕੇ ਫਿਰ ਸਵੇਰੇ 9/9 ਹੋ ਗਏ ਹਾਂ। ਗੁਰੂ ਦੀ ਕਿਰਪਾ ਹੈ। ਇਸ ਵੇਲੇ ਅਸੀਂ ਅਖੰਡ ਪਾਠ ਸਾਹਿਬ ਦੇ ਭੋਗ ਦੇ ਅਖੀਰਲੇ ਸ਼ਲੋਕ ਸੁਣਨ ਜਾ ਰਹੇ ਹਾਂ ਤੇ ਸ਼ਬਦ ਕੀਰਤਨ ਸੁਣ ਕੇ ਦੁਪਹਿਰ ਦਾ ਬਹੁਤ ਆਨੰਦ ਆਇਆ ਹੈ ਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ। ਹਾਂਜੀ, ਸਾਡੀ ਸਾਰੀ ਸੰਗਤ ਬਹੁਤ ਜ਼ਿਆਦਾ ਖੁਸ਼ੀਆਂ ਮਾਣ ਰਹੀ ਹੈ। ਵਾਹਿਗੁਰੂ ਨੇ ਆਪਣੇ ਦਰਸ਼ਨ ਦਿੱਤੇ। ਅਸੀਂ ਕਹਿੰਦੇ ਹਾਂ ਕਿ ਜਦੋਂ ਸਾਨੂੰ ਕਰਤਾਰਪੁਰ ਦਾ ਲਾਂਘਾ ਮਿਲ ਰਿਹਾ ਹੈ, ਇਸੇ ਤਰ੍ਹਾਂ ਸਾਰੇ ਧਾਰਮਿਕ ਸਥਾਨ ਪੰਜਾ ਸਾਹਿਬ, ਨਨਕਾਣਾ ਸਾਹਿਬ, ਲਾਹੌਰ, ਉਹ ਵੀ ਬਿਨਾਂ ਵੀਜ਼ਾ ਤੋਂ ਹੋ ਜਾਏ ਤੇ ਸਾਨੂੰ ਖੁੱਲੇ ਦਰਸ਼ਨ ਜਾਰੇ। ਕਿਉਂਕਿ ਮੈਂ ਅਰਦਾਸ ਕਰਦੀ ਹਾਂ ਸਵੇਰੇ ਸ਼ਾਮੀ ਤੇ ਬੜੇ ਵੈਰਾਗ ਨਾਲ ਬੇਨਤੀ ਕਰਕੇ ਦਾਤੇ ਨੂੰ ਕਹਿੰਦੀ ਹਾਂ, ਦਾਤਿਆ ਸਾਨੂੰ ਜੋ ਸਾਡੇ ਤੋਂ ਗੁਰਧਾਮ ਵਿਛੜੇ ਹਨ ਉਹਨਾਂ ਦੀ ਸਾਨੂੰ ਦਰਸ਼ਨ ਦੀਦਾਰੇ ਬਖਸ਼ੀ। ਇਹ ਵਾਹਿਗੁਰੂ ਨੇ ਸਾਡੀ ਅਰਦਾਸ ਸਹਿਜ ਪੱਕੇ ਸੋ ਮਿੱਠਾ ਹੋਏ ਸੁਣੀ ਹੈ। ਕਰਤਾਰ ਸਾਹਿਬ ਦੇ ਲਾਂਘੇ ਤੋਂ ਸ਼ੁਰੂ ਹੋਈ ਹੈ ਤੇ ਵਾਹਿਗੁਰੂ ਕਿਰਪਾ ਕਰੇਗਾ ਹੋਰ ਵੀ ਸਾਨੂੰ ਖੁੱਲੇ ਦਰਸ਼ਨ ਦੀਦਾਰੇ ਹੋਣਗੇ। ਸਾਨੂੰ ਪਿਆਰੇ ਭੈਣ ਭਰਾ ਨੇ, ਸਾਡੇ ਭਰਾ ਨੇ। ਹਾਂਜੀ, ਅਸੀਂ ਵੀ ਇੱਥੋਂ ਹੀ ਗਏ ਹਾਂ ਜੀ, ਪਾਕਿਸਤਾਨ ਚੋਂ ਹੀ ਗਏ ਹਾਂ। ਹਾਂ, ਅਸੀਂ ਉੱਧਰ ਚਲੇ ਗਏ, ਉਹ ਭਰਾ ਇੱਧਰ ਆ ਗਏ। ਇੱਕੋ ਧਰਤੀ ਹੈ, ਇੱਕੋ ਵਾਹਿਗੁਰੂ ਹੈ, ਉਹਦਾ ਆਸ਼ੀਰਵਾਦ ਸਭ ਥਾਂ ਤੇ ਰਹੇ, ਸਭ ਥਾਂ ਤੇ ਉਹਦਾ ਆਸ਼ੀਰਵਾਦ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਹੈ ਇੱਥੇ ਆ ਕੇ। ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ, ਪਿਆਰ ਸਾਰਿਆਂ ਦਾ ਵੱਧ ਤੋਂ ਵੱਧ ਵਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਮਨੁੱਖਤਾ ਨੂੰ ਵਿਸਾਖੀ ਦੇ ਪੁਰਬ ਦੀ ਖਾਲਸਾ ਸਿਰਜਣਾ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਸਾਨੂੰ ਇਹ ਸਿੱਖੀ ਬਖਸ਼ੀ ਹੈ, ਸਾਨੂੰ ਸਿੰਘ ਸਜਾਇਆ, ਅੰਮ੍ਰਿਤਧਾਰੀ ਬਣਾਇਆ, ਅਸੀਂ ਉਸ ਦਿਨ ਦੀ, ਇਹ ਸਾਡਾ ਜਨਮ ਹੋਇਆ ਅੱਜ, ਇਸ ਦਿਨ ਅਸੀਂ ਜਨਮ ਲਿਆ ਨਵੇਂ ਸਿਰੋਂ। ਤੇ ਮੈਂ ਸਾਰੇ ਜਨਤਾ ਨੂੰ, ਸਾਰੇ ਸੰਸਾਰ ਨੂੰ ਜਿਹੜੇ ਵੀ ਸੁਣਦੇ ਪਏ ਹੈ ਉਹਨਾਂ ਨੂੰ ਇਸ ਪੁਰਬ ਦੀ ਲੱਖ ਲੱਖ ਵਧਾਈ ਦਿੰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।